ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 1 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਗੁਰਦੀਪ ਸਿੰਘ ਵਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਪੀਸਲਾ ਪਰਿਵਾਰ ਫਰੈਜ਼ਨੋ, ਮਨਦੀਪ ਸਿੰਘ ਸੰਦੀਪ ਕੌਰ ਸੈਨੋਜ਼ੇ, ਪ੍ਰਿਤਪਾਲ ਸਿੰਘ ਸਿੱਧੂ ਫਰੀਮੌਂਟ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਸਿੰਘ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਅੱਗਾਂ ਲੱਗੀਆਂ ਆ। ਕੁਛ 1-2 ਘੰਟੇ ਪਹਿਲਾਂ ਬੇਕਰਸਫੀਲਡ ਏਰੀਏ 'ਚ ਕਰਨ ਕਾਉਂਟੀ ਫਾਇਰ ਡਿਪਾਰਟਮੈਂਟ ਨੇ ਰਿਪੋਰਟ ਕੀਤਾ ਹੈ ਵੀ 916 ਏਕੜ ਦੇ ਵਿੱਚ ਵਰਸ਼ ਫਾਇਰ ਜੋ ਰਾਊਂਡ ਮਾਊਂਟੇਨ ਰੋਡ ਹੈ ਨਾਰਥ ਆਫ ਬੇਕਰਸਫੀਲਡ, ਉੱਥੇ ਲੱਗੀ ਆ ਅੱਜ ਆਫਟਰਨੂਨ 'ਚ 2:32 ਤੇ ਬਹੁਤ ਸਾਰੀਆਂ ਸਟਰੀਟਸ ਕਲੋਜ਼ ਕੀਤੀਆਂ, ਖਾਸ ਕਰਕੇ ਸਾਊਥ ਗ੍ਰੇਨਾਈਟ ਰੋਡ ਤੇ ਕਰਨ ਰਿਵਰ ਐਵਨਿਊ। ਕਰਨ ਕਾਉਂਟੀ ਦੀ ਫਾਇਰ ਡਿਪਾਰਟਮੈਂਟ ਦੇ ਕੈਪਟਨ ਐਂਡਰਿਊ ਫਰੀਬੋਰਨ ਨੇ ਇਹ ਦੱਸਿਆ ਵੀ ਇਹ ਮੋਸਟਲੀ ਜੋ ਅੱਗ ਲੱਗੀ ਆ ਰੂਰਲ ਏਰੀਏ 'ਚ ਆ, ਪੇਂਡੂ ਏਰੀਏ ਦੇ ਵਿੱਚ ਹੈਗੀ ਆ। ਹਜੇ ਤੱਕ ਕਿਸੇ ਬਿਲਡਿੰਗ ਨੂੰ ਖਤਰੇ ਦੇ ਵਿੱਚ ਨਹੀਂ ਇਸ ਅੱਗ ਨੇ ਪਾਇਆ ਹੈਗਾ। ਦੂਜੇ ਪਾਸੇ ਜੋ ਬਹੁਤ ਜ਼ਿਆਦਾ ਖਤਰਨਾਕ ਅੱਗ ਲੱਗੀ ਹੋਈ ਆ ਉਹ ਮਹਾਵੀ ਏਰੀਏ ਦੇ ਵਿੱਚ ਲੱਗੀ ਆ। ਉਹ ਹਜੇ ਤੱਕ ਵੀ ਕੰਟਰੋਲ 'ਚ ਨਹੀਂ ਆ ਰਹੀ, ਪਰ ਹੁਣ ਕੀ ਹੋ ਰਿਹਾ ਉੱਥੇ ਬਹੁਤ ਸਾਰੇ ਜਿੱਦਾਂ ਤੂਫਾਨ ਆ, ਜੋ ਅੱਗ ਆ ਉਹ ਤੇਜ਼ੀ ਦੇ ਨਾਲ ਫੈਲ ਰਹੀ ਆ। ਨਵਾਡਾ ਦੇ ਬਾਰਡਰ ਦੇ ਕ੍ਰਾਸ ਕਰਕੇ ਨਵਾਡਾ ਸਟੇਟ ਦੇ ਵਿੱਚ ਵੀ ਐਂਟਰ ਕਰ ਗਈ ਆ। ਫਾਇਰ ਵਰਲਸ ਵਾਂਗ ਉਹ ਜੋ ਅੱਗ ਆ ਫੈਲਦੀ ਆ ਵੀ ਇੱਕ ਤਰ੍ਹਾਂ ਦੇ ਨਾਲ ਇਕੱਠੀ ਹੋ ਕੇ ਜਿੱਦਾਂ ਬੰਬ ਰੋਲਾ ਟਾਈਪ ਆਉਂਦਾ ਆ ਤੇ ਉਹਦੇ ਨਾਲ ਤੇਜ਼ੀ ਨਾਲ ਫੈਲਦੀ ਆ। 80,000 ਤੋਂ ਵੱਧ ਏਕੜ ਸੜ ਕੇ ਸੁਆਹ ਹੋ ਚੁੱਕੇ ਹੈਗੇ ਆ ਤੇ ਅੱਜ ਦੀ ਡੇਟ ਦੇ ਵਿੱਚ ਕੈਲੀਫੋਰਨੀਆ ਦੀ ਸਭ ਤੋਂ ਵੱਡੀ ਇਹ ਫਾਇਰ ਹੈਗੀ ਆ ਇਸ ਸਾਲ ਦੀ। ਯਾਰਕ ਫਾਇਰ ਕਰਕੇ ਇਸ ਨੂੰ ਦੱਸਿਆ ਜਾ ਰਿਹਾ ਆ। ਫਾਇਰ ਫਾਈਟਰਸ ਕੁਛ ਕੰਟਰੋਲ ਕਰ ਸਕੇ ਸੀ ਮੰਡੇ ਰਾਤ ਨੂੰ ਤੇ ਹਜੇ 23% ਦੇ ਕਰੀਬ ਕੰਟੇਨਡ ਰਾਈਟ ਨਾਓ ਇਹ ਹੈਗੀ ਆ। ਤੇ ਦੂਸਰੀ ਜਿਹੜੀ ਫਾਇਰ ਆ ਉਹ ਵੀ ਇਹਦੇ ਲਾਗੇ ਲੱਗੀ ਹੋਈ ਹੈਗੀ ਆ, US ਬਾਰਡਰ ਦੇ ਲਾਗੇ, ਤੇ ਇੱਕ ਕੈਨੇਡਾ ਦੇ ਬਾਰਡਰ ਦੇ ਉੱਤੇ ਵੀ ਜੋ ਆ ਅੱਗ ਲੱਗੀ ਹੋਈ ਹੈਗੀ ਆ। ਸੋ ਕਾਫੀ ਛੋਟੀਆਂ ਅੱਗਾਂ ਹੋਰ ਲੱਗੀਆਂ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਫਾਇਰ ਦਾ ਸੀਜ਼ਨ ਹੁੰਦਾ ਆ ਤੇ ਕੈਲੀਫੋਰਨੀਆ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਫਾਇਰ ਨੇ ਬੜਾ ਨੁਕਸਾਨ ਕੀਤਾ ਆ ਤੇ ਇਸ ਵਾਰੀ ਮੀਂਹ ਬਹੁਤ ਪਏ ਆ, ਵੈਜੀਟੇਸ਼ਨ ਬਹੁਤ ਜ਼ਿਆਦਾ ਆ, ਇਸ ਕਰਕੇ ਹੋਰ ਵੀ ਜ਼ਿਆਦਾ ਖਤਰਾ ਬਣ ਜਾਂਦਾ ਤੇ ਉੱਪਰੋਂ ਟੈਂਪਰੇਚਰ ਬਹੁਤ ਜ਼ਿਆਦਾ ਆ ਇਹਨਾਂ ਸਾਰੇ ਏਰੀਆ 'ਚ। ਖਾਸ ਕਰਕੇ ਜਿਹੜੀ ਯਾਰਕ ਫਾਇਰ ਆ ਉੱਥੇ 100 ਡਿਗਰੀ ਦੇ ਕਰੀਬ ਟੈਂਪਰੇਚਰ ਇਸ ਟਾਈਮ ਹੈਗਾ ਆ ਜੀ। ਉਧਰ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਹੁਣਾਂ ਨੂੰ ਇੱਕ ਹੋਰ ਫੈਡਰਲ ਗ੍ਰੈਂਡ ਜੂਰੀ ਦੇ ਦੁਆਰਾ ਇੰਡਾਈਟ ਕਰ ਦਿੱਤਾ ਗਿਆ ਹੈ। 2020 ਦੀ ਇਲੈਕਸ਼ਨ ਹਾਰਨ ਤੋਂ ਬਾਅਦ ਦੇ ਵਿੱਚ ਸੱਤਾ ਵਿੱਚ ਬਣੇ ਰਹਿਣ ਦੇ ਲਈ ਉਹਨਾਂ ਦੇ ਦੁਆਰਾ ਜੋ ਕੋਸ਼ਿਸ਼ਾਂ ਕੀਤੀਆਂ ਗਈਆਂ ਉਸ ਨੂੰ ਲੈ ਕੇ ਇਹ ਗ੍ਰੈਂਡ ਜੂਰੀ ਨੇ ਇਹਨਾਂ ਨੂੰ ਇੰਡਾਈਟ ਕੀਤਾ ਆ। ਸਪੈਸ਼ਲ ਕਾਉਂਸਲ ਜੈਕ ਸਮਿਥ ਉਹਨਾਂ ਨੇ ਇਹਨਾਂ ਚਾਰਜਿਸ ਨੂੰ ਅਨਾਊਂਸ ਕੀਤਾ, ਜਿਸ ਵਿੱਚ ਉਹਨਾਂ ਨੇ ਕਿਹਾ ਵੀ ਲੋਕਤੰਤਰ ਦੇ ਉੱਤੇ ਨਾ ਮਿਲਣ ਵਾਲੀ ਮਿਸਾਲ ਵਾਂਗੂ ਹਮਲਾ ਜਿਹੜਾ ਆ ਇਹਨਾਂ ਦੁਆਰਾ ਕੀਤਾ ਗਿਆ ਆ, ਜਿਹੜਾ 6 ਜਨਵਰੀ ਨੂੰ ਵਾਪਰਿਆ ਸੀਗਾ। ਕਹਿੰਦੇ ਵੀ ਇਹ ਝੂਠ ਦੇ ਦੁਆਰਾ ਹੀ ਅੱਗੇ ਜਿਹੜਾ ਵਧਾਇਆ ਗਿਆ ਸੀ, ਜਿਸ ਵਿੱਚ US ਸਰਕਾਰ ਦੇ ਕੰਮਕਾਜ ਦੇ ਵਿੱਚ ਵਿਘਨ ਪਾਉਣ ਦੀ ਵੀ ਕੋਸ਼ਿਸ਼ ਹੋਈ ਆ। ਇਸ ਇੰਡਾਈਟਮੈਂਟ ਦੇ ਵਿੱਚ 6 ਜਾਣੇ ਹੋਰ ਜਿਨ੍ਹਾਂ ਦਾ ਨਾਮ ਨਹੀਂ ਦੱਸਿਆ ਗਿਆ, ਉਹਨਾਂ ਦੇ ਉੱਤੇ ਵੀ ਜਿਹੜੇ ਚਾਰਜਿਸ ਆ ਇਸ ਦੇ ਵਿੱਚ ਇਨਲਿਸਟ ਕੀਤੇ ਗਏ ਹੈਗੇ ਆ। ਹੁਣ ਤੱਕ ਟਰੰਪ ਉਹਨਾਂ ਦੀਆਂ 3 ਇੰਡਾਈਟਮੈਂਟਸ ਵੱਖ-ਵੱਖ ਮਾਮਲਿਆਂ 'ਚ ਹੋ ਚੁੱਕੀਆਂ ਤੇ 4 ਕ੍ਰਿਮੀਨਲ ਇਨਵੈਸਟੀਗੇਸ਼ਨਸ ਵੀ ਚੱਲ ਰਹੀਆਂ ਨੇ।
ਤੇ ਇਹਦੇ ਵਿੱਚ ਕਹਿੰਦੇ ਵੀ ਪੋਪੂਲਰ ਵੋਟ ਨੂੰ ਇਗਨੋਰ ਕਰਨ ਦੇ ਲਈ ਟਰੰਪ ਅਤੇ ਉਹਨਾਂ ਦੇ ਜਿਹੜੇ ਕੋ ਕਨਸਪੀਰੇਟਰਸ ਆ ਉਹਨਾਂ ਨੇ ਐਰੀਜ਼ੋਨਾ, ਜਾਰਜੀਆ, ਮਿਸ਼ੀਗਨ, ਨਵਾਡਾ, ਨਿਊ ਮੈਕਸੀਕੋ, ਪੈਂਸਿਲਵੇਨੀਆ ਤੇ ਵਿਸਕੌਨਸਨ ਦੇ ਵਿੱਚ ਇਹਨਾਂ ਪੋਪੂਲਰ ਵੋਟ ਨੂੰ ਇਗਨੋਰ ਕਰਨ ਦੇ ਲਈ ਅਧਿਕਾਰੀਆਂ ਦੇ ਉੱਤੇ ਦਬਾਅ ਪਾਇਆ ਸੀਗਾ। ਸੋ ਇਸ ਮਾਮਲੇ ਵਿੱਚ ਜਿਹੜੇ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਇਹ ਸਪੈਸ਼ਲ ਕਾਉਂਸਲ ਬਣਾਏ ਗਏ ਸੀ ਉਹਨਾਂ ਨੇ ਇਹ ਚਾਰजेस ਗ੍ਰੈਂਡ ਜੂਰੀ ਨੇ ਇੰਡਾਈਟ ਜਿਹੜਾ ਆ ਉਹ ਕਰ ਦਿੱਤਾ ਹੈਗਾ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਵਾਰੀ ਫੇਰ ਟਰੰਪ ਹੋਣਾ ਨੇ ਉਹਨਾਂ ਦੇ ਸਪੋਰਟਰਸ ਨੇ ਜਿਹੜਾ ਉਹ ਨਕਾਰਿਆ ਆ ਤੇ ਉਹੀ ਕਹਿ ਰਹੇ ਆ ਵੀ ਇਸ ਦੇ ਵਿੱਚ ਹੋਰ ਕੁਝ ਨਹੀਂ, ਸਿਰਫ ਇਹਨਾਂ ਨੂੰ ਇੱਕ ਸਿਆਸੀ ਜਿਹੜਾ ਵਿਕਟਮ ਆ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਅਗਲੀ ਖਬਰ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਕਹਿੰਦੇ ਪਈ ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਬੁਖਾਰ ਆ ਬੜੀ ਤੇਜ਼ੀ ਦੇ ਨਾਲ ਫੈਲ ਰਿਹਾ ਹੈ। ਹੈਲਥ ਆਫੀਸ਼ੀਅਲਸ ਨੇ ਵਾਰਨਿੰਗ ਦਿੱਤੀ ਹੈਗੀ ਆ ਸਦਰਨ ਕੈਲੀਫੋਰਨੀਆ ਵੈਲੀ ਦੇ ਵਿੱਚ ਵੈਲੀ ਫੀਵਰ, ਜਿਸ ਨੂੰ ਕੋਸੀ ਕਰਕੇ ਵੀ ਜਾਣਿਆ ਜਾ ਰਿਹਾ ਆ। ਇਹ ਲੰਗਸ ਨੂੰ ਅਫੈਕਟ ਕਰਦਾ ਤੇ ਰੈਸਪੀਰੇਟਰੀ ਸਿੰਪਟਮਸ ਬਹੁਤ ਜ਼ਿਆਦਾ ਆ, ਕਫਿੰਗ, ਫੀਵਰ, ਚੈਸਟ ਪੇਨ, ਫਟੀਗ, ਟਾਇਰਡਨੈਸ, ਇਹ ਸਾਰਾ ਕੁਝ ਇਹਦੇ ਵਿੱਚ ਸ਼ੋ ਹੁੰਦਾ ਹੈ। ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਇਹ ਦੱਸਿਆ ਹੈਗਾ ਆ। ਤੇ ਵੈਲੀ ਫੀਵਰ ਇਹ ਹੁੰਦਾ ਇਸ ਕਰਕੇ ਆ ਜਦੋਂ ਤੁਸੀਂ ਫੰਗਸ ਕਹਿੰਦੇ ਵੀ ਡਸਟ ਦੇ ਵਿੱਚ ਪਾਈ ਗਈ ਆ ਆਊਟਡੋਰ, ਕਿਉਂਕਿ ਅੱਜ ਕੱਲ ਗਰਮੀਆਂ ਦਾ ਏਰੀਆ ਆ ਤੇ ਡਸਟ ਬਹੁਤ ਹੈ, ਖਾਸ ਕਰਕੇ ਸੈਂਟਰਲ ਵੈਲੀ 'ਚ ਤੇ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ। ਤੇ ਉਸ ਡਸਟ ਦੇ ਵਿੱਚ ਫੰਗਸ ਪਾਈ ਗਈ ਆ, ਜਿਹਦੇ ਕਰਕੇ ਇਹ ਬੁਖਾਰ ਹੋ ਜਾਂਦਾ ਹੈਗਾ ਆ। ਤੇ ਸਿੰਪਟਮਸ ਮੈਂ ਤੁਹਾਨੂੰ ਆਲਰੇਡੀ ਦੱਸ ਦਿੱਤੇ ਹੈਗੇ ਆ। ਤੇ ਕੈਲੀਫੋਰਨੀਆ ਹੈਲਥ ਡਿਪਾਰਟਮੈਂਟ ਵੱਲੋਂ ਤੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਇਹਨਾਂ ਨੇ ਦੱਸਿਆ ਹੈ ਵੀ ਜੇ ਕਿਸੇ ਨੂੰ ਇਦਾਂ ਦੇ ਸਿੰਪਟਮ ਆ, ਇਮੀਡੀਏਟਲੀ ਤੁਹਾਨੂੰ ਡਾਕਟਰ ਦੇ ਕੋਲ ਜਾਣਾ ਚਾਹੀਦਾ ਹੈਗਾ। ਯੂਜ਼ਲੀ ਕਹਿੰਦੇ ਵੀ ਇਹ ਜਿਹੜਾ ਬੁਖਾਰ ਆ ਕੈਲੀਫੋਰਨੀਆ 'ਚ ਲੋ ਹੁੰਦਾ ਆ, ਖਾਸ ਕਰਕੇ ਜਦੋਂ ਡਰਾਊਟ ਹੁੰਦਾ, ਪਰ ਇਸ ਵਾਰੀ ਮੀਂਹ ਜ਼ਿਆਦਾ ਪਿਆ ਸੀ, ਇਸ ਕਰਕੇ ਜਿਹੜੇ ਇਹਦੇ ਚਾਂਸ ਆ ਜ਼ਿਆਦਾ ਬਣੇ ਹੋਏ ਹੈਗੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਵੀ ਕਾਫੀ ਗਰਮੀ ਪੈ ਰਹੀ ਆ। ਪਿਛਲੀਆਂ ਗਰਮੀਆਂ ਦੇ ਵਿੱਚ ਵੀ ਗਵਰਨਰ ਤੇ ਬਾਕੀ ਜਿਹੜੇ ਅਧਿਕਾਰੀ ਉਹ ਕਹਿ ਰਹੇ ਸੀਗੇ ਵੀ ਬਿਜਲੀ ਦੀ ਖਪਤ ਘੱਟ ਕਰੋ। ਇੱਕ ਪਾਸੇ ਇਹ ਫੋਸਿਲ ਫਿਊਲ ਤੋਂ ਪਰੇ ਜਾਣਾ ਚਾਹੁੰਦੇ ਆ, ਜਿਸ ਵਿੱਚ ਆਪਣੇ ਗ੍ਰੀਨ ਹਾਊਸ ਐਮਿਸ਼ਨਸ ਨੂੰ 85% ਘਟਾਉਣ ਦੀ ਇਹਨਾਂ ਦੀ ਕੋਸ਼ਿਸ਼ ਕੈਲੀਫੋਰਨੀਆ ਦੀ ਸਰਕਾਰ ਦੀ ਚੱਲ ਰਹੀ ਆ। ਪਰ ਨਾਲ ਦੇ ਨਾਲ ਇਹ ਵੀ ਗੁਹਾਰ ਲਾ ਰਹੇ ਆ ਵੀ ਸਾਨੂੰ ਨੈਚੁਰਲ ਗੈਸ ਦਿੱਤੀ ਜਾਵੇ, ਕਿਉਂਕਿ ਸਟੇਟ ਆਫ ਕੈਲੀਫੋਰਨੀਆ ਅਜੇ ਵੀ ਫੋਸਿਲ ਫਿਊਲ ਜਿਹੜੇ ਪਾਵਰਡ ਆ ਉਹ ਪਾਵਰ ਪਲਾਂਟ ਦੇ ਉੱਤੇ ਹੀ ਚੱਲਦੀ ਆ, ਜਿਸ ਦੇ ਨਾਲ ਬਿਜਲੀ ਦਾ ਉਤਪਾਦਨ ਹੁੰਦਾ ਆ ਤਾਂ ਜੋ ਸਾਰੇ ਰੈਜ਼ੀਡੈਂਟਸ ਤੇ ਬਿਜ਼ਨੈਸਿਸ ਨੂੰ ਬਿਜਲੀ ਜਿਹੜੀ ਆ ਉਹ ਮੁਹੱਈਆ ਹੁੰਦੀ ਰਵੇ। ਕੈਲੀਫੋਰਨੀਆ ਇੰਡੀਪੈਂਡੈਂਟ ਸਿਸਟਮ ਆਪਰੇਟਰ ਨੇ ਜਿਹੜਾ ਆਖਿਆ, ਡਾਟਾ ਜਿਹੜਾ ਉਹਨਾਂ ਨੇ ਕੰਪਾਈਲ ਕੀਤਾ ਵੀ 40% ਤੋਂ ਵੱਧ ਜਿਹੜੀ ਪਾਵਰ ਗ੍ਰਿਡ ਦੀ ਸਪਲਾਈ ਆ ਉਹ ਨੈਚੁਰਲ ਗੈਸ ਤੋਂ ਹੋਈ ਆ ਬੀਤੇ ਐਤਵਾਰ। ਇਹ ਕਹਿੰਦੇ ਵੀ ਜਿਹੜੇ ਕਿਸੇ ਵੀ ਸੋਰਸ ਦੇ ਮੁਤਾਬਕ ਉਸ ਦਿਨ ਸਭ ਤੋਂ ਵੱਧ ਦੇਖੀ ਗਈ ਸੀ। ਰੀਨਿਊਏਬਲ ਪਾਵਰ ਜਿਹਦੇ ਵਿੱਚ ਮੋਸਟਲੀ ਸੋਲਰ, ਉਸ ਨੇ 34% ਬਿਜਲੀ ਦਾ ਉਤਪਾਦਨ ਕੀਤਾ ਸੀਗਾ। ਸੋ ਪੀਕ ਸਨਲਾਈਟ ਆਵਰਸ ਦੇ ਦਰਮਿਆਨ 8 ਤੋਂ 5:30 ਵਜੇ ਦੇ ਵਿੱਚ। ਇਸ ਦੇ ਬਾਵਜੂਦ ਇਹ ਚਾਹੁੰਦੇ ਆ ਵੀ ਆਪਾਂ ਰੀਨਿਊਏਬਲ એનર્ਜੀ ਵੱਲ ਨੂੰ ਵਧੀਏ, ਚਾਹੇ ਉਹ ਸੋਲਰ ਆ, ਚਾਹੇ ਉਹ ਵਿੰਡ એનર્ਜੀ ਆ, ਚਾਹੇ ਹੋਰ ਤਰੀਕੇ ਦੇ ਨਾਲ ਹਾਈਡਰੋ એનર્ਜੀ ਆ, ਪਰ ਅਜੇ ਉਹਨਾਂ ਉਤਪਾਦਨ ਹੋ ਨਹੀਂ ਰਿਹਾ। ਅੱਜ ਆਪਾਂ ਸਵੇਰੇ ਵੀ ਦੱਸਿਆ ਸੀਗਾ ਵੀ ਕਿਸ ਤਰੀਕੇ ਦੇ ਨਾਲ 7 ਸਾਲਾਂ ਬਾਅਦ ਕੋਈ ਨਵਾਂ ਰਿਐਕਟਰ ਤਿਆਰ ਹੋ ਕੇ ਬਿਜਲੀ ਦੇ ਉਤਪਾਦਨ ਲਈ ਜਿਹੜਾ ਆ ਅਮਰੀਕਾ ਦੇ ਇੱਕ ਹੋਰ ਸੂਬੇ 'ਚ ਚਾਲੂ ਹੋਇਆ ਆ। ਤੇ ਜੇ ਕੈਲੀਫੋਰਨੀਆ ਚਾਹੁੰਦਾ ਆ ਵੀ ਅਸੀਂ ਗ੍ਰੀਨ ਹਾਊਸ ਐਮਿਸ਼ਨਸ ਆ ਉਸ ਨੂੰ ਬੰਦ ਕਰਨਾ ਆ, ਘਟਾਉਣਾ ਆ ਜਾਂ ਖਤਮ ਕਰਨਾ ਆ, ਤਾਂ ਉਹਦੇ ਲਈ ਇੱਕ ਇਸ ਵਿਕਲਪ ਨੂੰ ਵੀ ਦੇਖਣਾ ਹੋਊਗਾ। ਪਰ ਹਾਲ ਦੀ ਘੜੀ ਫੋਸਿਲ ਫਿਊਲਸ ਦੇ ਵੱਲ ਹੀ, ਨੈਚੁਰਲ ਗੈਸ ਵੱਲ ਨੂੰ ਹੀ ਟੇਕ ਲਗਾਈ ਬੈਠੇ ਆ। ਅਗਲੀ ਖਬਰ ਯੂਬਾ ਸਿਟੀ ਕੈਲੀਫੋਰਨੀਆ ਤੋਂ ਆ ਰਹੀ ਹੈ। ਯੂਬਾ ਸਿਟੀ ਦਾ ਜੋ ਪਲਾਨਿੰਗ ਕਮਿਸ਼ਨ ਹੈਗਾ ਆ ਉਹ ਆਪਣੇ ਸ਼ਹਿਰ ਦੇ ਵਿੱਚ ਬਿਜ਼ਨੈਸਸ ਨੂੰ ਇਨਕਰੀਜ਼ ਕਰਨ ਦੇ ਲਈ ਬੜਾ ਜਿਹੜਾ ਆ ਉਤਾਵਲਾ ਆ। ਤੇ ਉਸ ਕਮਿਸ਼ਨ ਨੇ ਕਈ ਬਿਜ਼ਨੈਸਸ ਪਿਛਲੇ ਸਮਿਆਂ ਦੇ ਵਿੱਚ ਅਪਰੂਵ ਕੀਤੇ ਆ ਤਾਂ ਕਿ ਜੋ ਸਿਟੀ ਆ ਉਹਨੂੰ ਵੀ ਟੈਕਸ ਆਵੇ, ਪਲੱਸ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਵੀ ਫਾਇਦਾ ਹੋਵੇ। ਜੋ ਵੱਡੇ ਬਿਜ਼ਨੈਸਸ ਉਹਨਾਂ ਵੱਲੋਂ ਅਪਰੂਵ ਕੀਤੇ ਗਏ ਆ ਉਹ ਹਾਰਟਰ ਮਾਰਕੀਟ ਪਲੇਸ ਸ਼ਾਪਿੰਗ ਸੈਂਟਰ,
ਰੇਜ਼ਿੰਗ ਕੇਨਸ, ਚਿਕਨ ਫਿੰਗਰਸ, ਡੱਚ ਬ੍ਰਦਰ ਕੌਫੀ ਤੇ ਆਰਕੋ ਏਐਮਪੀਐਮ ਇਹ ਸਾਰੇ ਅਪਰੂਵ ਕੀਤੇ ਗਏ ਆ। ਸਿਟੀ ਸਟਾਫ ਨੇ ਦੱਸਿਆ ਵੀ 4.48 ਏਕੜ ਜੋ ਇੰਟਰਸੈਕਸ਼ਨ ਹੈਗਾ ਸਟੇਟ ਰਾਊਟ 20 ਤੇ ਹਾਰਟਰ ਪਾਰਕਵੇ, ਉੱਥੇ ਇਹ ਬਿਜ਼ਨੈਸ ਸੈਟਅਪ ਹੋਣਗੇ। ਸੋ ਯੂਜ਼ ਪਰਮਿਟ ਇਹ ਸਾਰੀ ਡਿਵੈਲਪਮੈਂਟ ਦੇ ਲਈ ਅਪਰੂਵ ਕੀਤਾ ਗਿਆ ਪਿਛਲੇ ਹਫ਼ਤੇ, ਜਿਹਦੇ ਨਾਲ ਜੋ ਇਹ ਬਿਜ਼ਨਸ ਓਨਰਸ ਆ ਹੁਣ ਆਪਣਾ ਬਿਜ਼ਨਸ ਸੈਟਅਪ ਕਰ ਸਕਣਗੇ। ਜੀ। ਅਗਲੀ ਜਿਹੜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ, ਵਾਈਸੀਲੀਆ ਦੇ ਨਜ਼ਦੀਕ ਉੱਥੋਂ ਖਬਰ ਆ ਰਹੀ ਹੈ, ਇੱਕ ਔਰਤ ਦੀ ਜਿਹੜੀ ਲਾਸ਼ ਆ ਉਹ ਇੱਕ ਵਹੀਕਲ ਦੇ ਵਿੱਚ, ਗੱਡੀ ਵਿੱਚ ਬਰਾਮਦ ਹੋਈ ਆ। ਉੱਥੋਂ ਦੇ ਸ਼ੈਰਿਫ ਡਿਪਾਰਟਮੈਂਟ ਨੇ ਜਾਣਕਾਰੀ ਦਿੱਤੀ ਆ। ਕਹਿੰਦੇ ਵੀ ਇਸ ਮੌਤ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਦੇਖਿਆ ਜਾ ਰਿਹਾ ਆ। ਟੁਲੈਰੀ ਕਾਉਂਟੀ ਦੇ ਜਿਹੜੇ ਸ਼ੈਰਿਫ ਆਫਿਸ ਆ ਉਹਨਾਂ ਨੇ ਜਦ ਕਾਲ ਆਈ ਤਕਰੀਬਨ ਸ਼ਾਮ ਨੂੰ 4 ਵਜੇ, ਉਸ ਤੋਂ ਬਾਅਦ ਦੇ ਵਿੱਚ ਇੱਕ ਬੋਡੀ ਆ ਇਸ ਕਾਰ ਦੇ ਵਿੱਚ ਲੱਭੀ ਆ ਤੇ ਹੋਮੋਸਾਈਡ ਡਿਟੈਕਟਿਵਸ ਆ ਉਹਨਾਂ ਨੂੰ ਮੌਕੇ ਦੇ ਉੱਤੇ ਸੱਦਿਆ ਗਿਆ ਹੈ। ਹਾਲ ਦੀ ਘੜੀ ਉਸ ਆਈਡੈਂਟਿਟੀ ਉਸ ਔਰਤ ਦੀ ਤੇ ਕਿਸ ਕਰਕੇ ਮੌਤ ਹੋਈ ਆ ਉਹ ਨਹੀਂ ਦੱਸੀ ਗਈ ਤੇ ਇਸ ਦੀ ਜਾਂਚ ਚਾਲੂ ਆ। ਜੀ, ਅਗਲੀ ਖਬਰ ਕੈਲੀਫੋਰਨੀਆ ਦੇ ਇੱਕ ਬੇ ਏਰੀਏ ਦਾ ਜੋ ਫਰੀਵੇ ਆ, ਉੱਥੇ ਜਾਣਬੁੱਝ ਕੇ ਕਿਸੇ ਨੇ ਅੱਗ ਲਾਈ ਜਿਹਦੇ ਨਾਲ ਇੱਕ ਜਾਣੇ ਦੀ ਮੌਤ ਹੋ ਗਈ ਹੈਗੀ ਆ। ਕਹਿੰਦੇ ਵੀ ਫਾਇਰ ਉਹ ਅੱਜ ਸਵੇਰੇ 1:30 ਤੇ ਤੜਕੇ 980 ਜੋ ਈਸਟ ਬਾਉਂਡ ਆ ਓਕਲੈਂਡ 'ਚ ਨੀਅਰ 17 ਸਟਰੀਟ ਆਫ ਰੈਂਪ, ਉੱਥੇ ਰਿਪੋਰਟ ਕੀਤੀ ਗਈ। ਓਕਲੈਂਡ ਦੇ ਫਾਇਰ ਫਾਈਟਰ ਜਦੋਂ ਉੱਥੇ ਪਹੁੰਚੇ ਤੇ ਉਹਨਾਂ ਨੇ ਦੇਖਿਆ ਇੱਕ ਬੰਦੇ ਨੂੰ ਇੰਜਰੀਜ਼ ਆਈਆਂ ਹੋਈਆਂ ਸੀਗੀਆਂ ਅੱਗ ਦੇ ਨਾਲ, ਤੇ ਲੇਟਰ ਔਨ ਉਸ ਬੰਦੇ ਦੀ ਜੋ ਆ ਮੌਤ ਹੋ ਗਈ। ਸੋ ਹੈਵੀ ਪੈਟਰੋਲ ਕੈਲੀਫੋਰਨੀਆ ਦਾ ਤੇ ਓਕਲੈਂਡ ਪੁਲਿਸ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਜੋ ਫੋਰੈਂਸਿਕ ਐਗਜ਼ਾਮੀਨੇਸ਼ਨ ਹੋਊਗਾ ਉਸ ਤੋਂ ਬਾਅਦ ਪਤਾ ਚੱਲੂਗਾ ਵੀ ਇਸ ਬੰਦੇ ਦੀ ਜੋ ਮੌਤ ਆ ਉਹ ਕਿਸ ਤਰ੍ਹਾਂ ਹੋਈ ਆ। ਤੇ ਜੋ ਸੀਐਚਪੀ ਤੇ ਪੁਲਿਸ ਆ ਉਹ ਲੋਕਾਂ ਤੋਂ ਵੀ ਹੈਲਪ ਮੰਗ ਰਹੇ ਆ ਵੀ ਜੇ ਕਿਸੇ ਨੇ ਉਸ ਟਾਈਮ ਤੇ ਉੱਤੇ ਦੇਖਿਆ ਹੋਵੇ ਉੱਥੇ ਕੋਈ ਅੱਗ ਲਾ ਕੇ ਭੱਜਦਾ ਜਾਂ ਇਸ ਤਰ੍ਹਾਂ, ਤੇ ਪੁਲਿਸ ਨੂੰ ਇਮੀਡੀਏਟਲੀ ਰਿਪੋਰਟ ਕੀਤਾ ਜਾਵੇ। ਜੀ। ਕਹਿੰਦੇ ਵੀ ਬਾਈਡਨ ਹੁਣਾਂ ਨੇ ਇਹ ਕਹਿ ਰਹੇ ਆ ਵੀ ਜਿਸ ਤਰੀਕੇ ਦੇ ਨਾਲ ਬਿਜਲੀ ਤੇ ਪਾਣੀ ਜ਼ਰੂਰੀ ਆ, ਉੱਦਾਂ ਹੀ ਇੰਟਰਨੈਟ ਹਰ ਇੱਕ ਦੇ ਲਈ ਜ਼ਰੂਰੀ ਆ। ਬਾਈਡਨ ਹੁਣੀ ਕਹਿ ਰਹੇ ਆ ਵੀ ਯੂਐਸ ਤਕਰੀਬਨ $42 ਬਿਲੀਅਨ ਉਹ ਖਰਚ ਕਰੇਗਾ ਤਾਂ ਜੋ ਹਰ ਇੱਕ ਇਨਸਾਨ ਜੋ ਅਮਰੀਕਾ 'ਚ ਰਹਿ ਰਿਹਾ ਆ ਉਸ ਨੂੰ ਇੰਟਰਨੈਟ ਦਾ ਐਕਸੈਸ ਹੋਵੇ 2023 ਤੱਕ। ਸੋ ਇਹ ਜਿਹੜਾ ਆ ਚਰਚਾ ਆ ਚਿਰ ਤੋਂ ਜਿਹੜੀ ਉਹ ਚੱਲਦੀ ਆ ਰਹੀ ਆ। ਬਾਈਡਨੋਮਿਕਸ ਕਹਿੰਦੇ ਵੀ ਇਹਨਾਂ ਦੀ ਜਿਹੜੀ ਇਕਨੋਮਿਕਸ ਆ ਬਾਈਡਨ ਹੁਣੀ ਕਰਦੇ ਆ, ਉਸ ਨੂੰ ਇਹਨਾਂ ਨੇ ਵਿਸ਼ੇਸ਼ ਨਾਮ ਦਿੱਤਾ ਹੈਗਾ ਆ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਹਰਜੋਤ ਸਿੰਘ ਜੀ ਵੀ ਇਹ ਜਿਹੜੇ ਫੰਡਸ ਆ ਬ੍ਰੌਡਬੈਂਡ ਇਕੁਇਟੀ ਐਕਸੈਸ ਤੇ ਡਿਪਲੋਇਮੈਂਟ ਦੇ ਲਈ ਕਿੱਦਾਂ ਹੋਊਗਾ। $1 ਟ੍ਰਿਲੀਅਨ ਦੀ ਆਥੋਰਾਈਜੇਸ਼ਨ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਕੀਤੀ ਆ। ਇਹ 2021 ਦੇ ਇਨਫਰਾਸਟ੍ਰਕਚਰ ਪੈਕੇਜ ਦੇ ਵਿੱਚ 50 ਦੇ 50 ਸੂਬਿਆਂ ਨੂੰ ਇਸ ਦੇ ਵਿੱਚੋਂ ਫੰਡਿੰਗ ਮਿਲੂਗੀ, ਜਿਨ੍ਹਾਂ ਵਿੱਚ ਦੋ ਸਭ ਤੋਂ ਵੱਧ ਪਾਪੂਲੇਸ਼ਨ ਵਾਲੇ ਸੂਬੇ ਕੈਲੀਫੋਰਨੀਆ ਤੇ ਟੈਕਸਸ ਨੂੰ ਸਭ ਤੋਂ ਜ਼ਿਆਦਾ ਜਿਹੜੀ ਰਾਸ਼ੀ ਇਸ ਦੇ ਵਿੱਚ ਮਿਲਣ ਵਾਲੀ ਆ। ਬਹੁਤ ਸਾਰੇ ਅਜਿਹੇ ਸੂਬੇ ਨੇ ਜਿਹੜੇ ਕਿ ਰੂਰਲ ਨੇ, ਪੇਂਡੂ ਇਲਾਕਾ ਆ, ਜਿੱਦਾਂ ਵਰਜੀਨੀਆ, ਅਲਾਬਾਮਾ, ਲੂਜ਼ੀਆਨਾ, ਇਹਨਾਂ ਨੂੰ ਵੀ ਕਹਿੰਦੇ ਵੀ ਟੌਪ ਦੀ ਲੈਵਲ ਫੰਡਿੰਗ ਮਿਲੂਗੀ ਤਾਂ ਜੋ ਇਹਨਾਂ ਰੂਰਲ ਇਲਾਕਿਆਂ ਦੇ ਵਿੱਚ ਹਾਈ ਸਪੀਡ ਇੰਟਰਨੈਟ ਆ ਉਹ ਮੁਹੱਈਆ ਹੋ ਸਕੇ। ਸੋ ਹੁਣ ਦੇਖੋ ਪਾਣੀ ਤੇ ਬਿਜਲੀ ਦੇ ਨਾਲ ਇੰਟਰਨੈਟ ਨੂੰ ਜੋੜ ਕੇ ਇੱਕ ਬਹੁਤ ਹੀ ਨੈਸੈਸਿਟੀ ਦੇ ਵਜੋਂ ਦੇਖਿਆ ਜਾ ਰਿਹਾ ਹੈ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਸਟੇਟ ਜੋ ਆ ਉਹ ਦੋ ਸਟੈਨਫੋਰਡ ਯੂਨੀਵਰਸਿਟੀ ਦੇ ਰਿਸਰਚਰਸ ਦੇ ਅਗੇਂਸਟ ਉਹਨਾਂ ਨੇ ਲਾ ਸੂਟ ਫਾਈਲ ਕੀਤਾ। ACLU ਅਮਰੀਕਨ ਸਿਵਲ ਲਿਬਰਟੀ ਯੂਨੀਅਨ ਆ, ਉਹਨਾਂ ਨੇ ਕਿਹਾ ਆ ਵੀ ਫਸਟ ਅਮੈਂਡਮੈਂਟ ਵਾਇਲੇਟ ਕੀਤਾ ਗਿਆ ਇਹਨਾਂ ਰਿਸਰਚਰਸ ਦਾ, ਕਿਉਂਕਿ ਇਹ K-12 ਜੋ ਐਜੂਕੇਸ਼ਨ ਆ ਕੈਲੀਫੋਰਨੀਆ ਦੇ ਵਿੱਚ ਉਹਦੇ ਉੱਤੇ ਇਹ ਰਿਸਰਚ ਕਰਦੇ ਸੀ ਤੇ ਇਹਨਾਂ ਨੇ ਕਾਫੀ ਜੋ ਬੜੀਆਂ ਅਚੰਭੇ ਵਾਲੀਆਂ ਚੀਜ਼ਾਂ ਆ ਉਹ ਫਾਈਂਡ ਆਊਟ ਕੀਤੀਆਂ ਸੀਗੀਆਂ। ACLU ਨੇ ਥ੍ਰੈਟ ਕੀਤਾ ਵੀ ਉਹ ਲਾ ਸੂਟ ਫਾਈਲ ਕਰਨਗੇ CDE ਦੇ ਅਗੇਂਸਟ, ਕੈਲੀਫੋਰਨੀਆ ਡਿਪਾਰਟਮੈਂਟ ਆਫ ਐਜੂਕੇਸ਼ਨ ਦੇ ਅਗੇਂਸਟ ਫॉर ਇਨਫ੍ਰਿੰਜਿੰਗ देयर ਐਂਡ ਅਦਰ ਰਿਸਰਚਰਸ ਫਸਟ ਅਮੈਂਡਮੈਂਟ ਰਾਈਟ। ਆਬਜ਼ਰਵਰਸ ਇਹ ਕਹਿ ਰਹੇ ਆ ਵੀ ਇਸ ਰਿਸਰਚ ਨੂੰ ਲੈ ਕੇ ਕਾਫੀ ਕੰਟਰੋਵਰਸੀ ਹੋਣੀ ਸੀ, ਕਿਉਂਕਿ ਜਿਹੜੀ ਰਿਸਰਚ ਆ ਇਹ ਪਬਲਿਕ ਨੂੰ ਨਹੀਂ ਦੱਸੀ ਜਾਂਦੀ ਹੈਗੀ ਤੇ ਉਹਨਾਂ ਨੇ ਇੱਕ ਜੋ ਨਾਨ ਪਬਲਿਕ K-12 ਡਾਟਾ ਆ ਉਹ ਇਕੱਠਾ ਕੀਤਾ ਸੀਗਾ।
ਇਹਦਾ ਮਤਲਬ ਇਹ ਆ ਵੀ ਜੋ ਐਜੂਕੇਸ਼ਨ ਰਿਸਰਚਰਸ ਆ ਉਹਨਾਂ ਨੂੰ ਇਸ ਤੋਂ ਬਿਲਕੁਲ ਹੀ ਲਾਂਭੇ ਰੱਖਿਆ ਜਾ ਰਿਹਾ। ਅਲਾਸਾ ਮੋਰਨਸ ਇੱਕ ACLU ਦੇ ਅਟਾਰਨੀ ਆ, ਉਹਨਾਂ ਨੇ ਇਹ ਦੱਸਿਆ ਹੈਗਾ। ਜੀ, ਕੈਲੀਫੋਰਨੀਆ ਦੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਆਪਣੇ ਡੈਲੀਗੇਸ਼ਨ ਤੇ ਜਿਹੜੀਆਂ ਪ੍ਰਾਇਮਰੀਜ਼ ਆ ਉਸ ਦੇ ਰੂਲਸ ਦੇ ਵਿੱਚ ਚੇਂਜਸ ਕੀਤੇ ਆ। ਕਹਿੰਦੇ ਵੀ ਵੇਖਣ ਨੂੰ ਇਦਾਂ ਲੱਗ ਰਿਹਾ ਵੀ ਉਹ ਐਜ ਜਿਹੜਾ ਆ ਉਹ ਡੋਨਲਡ ਟਰੰਪ ਹੁਣਾਂ ਨੂੰ ਦੇਣਾ ਚਾਹੁੰਦੇ ਆ, ਉਹਨਾਂ ਦੇ ਚਾਂਸਸ ਹੋਰ ਜ਼ਿਆਦਾ ਸਟਰੋਂਗ ਹੋਣਗੇ। ਕਹਿੰਦੇ ਵੀ ਇੱਕ ਤਾਂ ਇਹਨਾਂ ਨੇ ਮਾਰਚ ਦੇ ਵਿੱਚ ਇਸ ਨੂੰ ਪ੍ਰਾਇਮਰੀ ਨੂੰ ਅਹੈਡ ਦੇ ਵਿੱਚ ਕਰ ਲਿਆ ਹੈਗਾ ਆ। ਕੋਈ ਵੀ ਕੈਂਡੀਡੇਟ ਇਹਨਾਂ ਦੇ ਨਵੇਂ ਰੂਲਸ ਦੇ ਮੁਤਾਬਕ 50% ਤੋਂ ਵੱਧ ਜੇ ਵੋਟਸ ਸਟੇਟ ਵਾਈਡ ਲੈਂਦਾ ਆ ਤਾਂ ਉਸ ਨੂੰ 169 ਜਿਹੜੇ ਡੈਲੀਗੇਟਸ ਆ ਕੈਲੀਫੋਰਨੀਆ ਦੇ ਵਿੱਚ GOP ਦੇ ਹੋਣਗੇ, ਉਹ ਸਾਰੇ ਦੇ ਸਾਰੇ ਐਲੋਕੇਟ ਹੋ ਜਾਂਦੇ ਆ। ਜੇ ਕਿਸੇ ਨੂੰ ਵੀ ਮੈਜੋਰਟੀ ਨਹੀਂ ਮਿਲਦੀ ਤਾਂ ਫਿਰ ਉਹਨਾਂ ਨੂੰ ਪ੍ਰਪੋਰਸ਼ਨਲੀ ਕੈਂਡੀਡੇਟਸ ਨੂੰ ਸਟੇਟ ਵਾਈਡ ਵੋਟ ਦੇ ਮੁਤਾਬਕ ਜਿਹੜੀ ਆ ਉਹ ਡੈਲੀਗੇਟਸ ਆ ਵੰਡ ਦਿੱਤੇ ਜਾਣਗੇ। ਸੋ ਉੱਦਾਂ ਅੱਜ ਟਰੰਪ ਉਹਨਾਂ ਦੀ ਇੰਡਾਈਟਮੈਂਟ ਦੇ ਨਾਲ ਇੱਕ ਖਬਰ ਇੱਕ ਇਹ ਵੀ ਚਰਚਿਤ ਜਿਹੜੀ ਉਹ ਰਹੀ ਵੀ ਉਹਨਾਂ ਦੀ ਜਿਹੜੇ ਪੈਕ ਆ ਕਾਂਗਰਸ ਜਿਹੜਾ ਪੈਕ ਆ ਵੀ ਜਿਹੜਾ ਇਹਨਾਂ ਦੇ ਲਈ ਇਲੈਕਸ਼ਨ ਰਨ ਕਰ ਰਿਹਾ ਆ, ਸਾਰਾ ਕੁਝ ਕਰ ਰਿਹਾ ਆ, ਉਸ ਦੀ ਰਾਸ਼ੀ ਕਾਫੀ ਘਟੀ ਆ ਕਿਉਂਕਿ ਉਹਨਾਂ ਦੇ ਲੀਗਲ ਮੈਟਰਸ ਦੇ ਵਿੱਚ ਖਰਚੇ ਜਿਹੜੇ ਆ ਉਹ ਕਾਫੀ ਜ਼ਿਆਦਾ ਹੋ ਰਹੇ ਆ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਆ। ਪਰ ਕੈਲੀਫੋਰਨੀਆ ਆਪਣੀ ਪ੍ਰੈਜ਼ੀਡੈਂਸ਼ੀਅਲ ਪ੍ਰਾਇਮਰੀਜ਼ ਜਿਹੜੀ ਆ GOP ਵਾਲੇ ਉਹ ਹੁਣ ਮਾਰਚ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਹੋਵੇਗੀ। ਇਹ ਪਹਿਲਾਂ ਦੇ ਨਾਲੋਂ ਕੁਝ ਮਹੀਨੇ ਅਰਲੀ ਕਰਵਾਈ ਜਾਵੇਗੀ। ਜੀ, ਤੇ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਉਸ ਤੋਂ ਪਹਿਲਾਂ ਦੱਸਦੀ ਜਾਈਏ ਜੋ ਮੈਗਾ ਮਿਲੀਅਨ ਜੈਕਪੋਟ ਆ ਉਹ ਇੱਕ ਵਾਰੀ ਫੇਰ $1 ਬਿਲੀਅਨ ਤੇ ਪਹੁੰਚ ਗਿਆ ਤੇ ਅੱਜ ਉਹ ਫੇਰ ਡਰਾ ਹੋਣਾ ਹੈਗਾ 11 ਵਜੇ। ਸੋ ਜਿਹੜੇ ਲੋਟਰੀ ਖੇਲਣ ਦੇ ਸ਼ੌਕੀਨ ਆ ਉਹ ਬਿਲਕੁਲ ਲੋਟੋ ਖੇਲ ਸਕਦੇ ਆ। ਬਹੁਤ ਵੱਡਾ ਇਹ ਜਿਹੜਾ ਅਮਾਊਂਟ ਹੈਗਾ ਜੀ। ਇਹ ਹੁਣ ਹਰਜੋਤ ਸਿੰਘ ਜੀ ਦੇਖਿਆ ਜਾਵੇ ਤਾਂ ਬਿਲੀਅਨ ਦੇ ਉੱਤੇ ਅਕਸਰ ਹੀ ਹੁਣ ਕੁਝ ਕੁ ਮਹੀਨਿਆਂ ਬਾਅਦ ਮੈਗਾ ਮਿਲੀਅਨ ਜਿਹੜਾ ਚਲਿਆ ਹੀ ਜਾਂਦਾ ਆ। ਜਾਂਦੇ ਜਾਂਦੇ ਮਾਰਕੀਟ ਦੀ ਗੱਲ ਕਰੀਏ, ਡਾਓ ਜੋਨਸ ਦੇ ਵਿੱਚ 71 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ, 35,631 ਤੇ ਬੰਦ ਹੋਇਆ। S&P 12 ਪੁਆਇੰਟ ਘਟ ਕੇ 4577 ਤੇ ਨੈਸਡੈਕ 62 ਪੁਆਇੰਟ ਘਟ ਕੇ 14,284 ਤੇ ਬੰਦ ਹੋਇਆ। ਸੋਨੇ ਦਾ ਭਾਅ $1986 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 4.01% ਦੇ ਉੱਤੇ ਰਿਹਾ। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 29,770 ਤੇ ਇਥੀਰੀਅਮ 1869 US$ ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 32 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 287 ਰੁਪਏ 5 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 32 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਸਾਡੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਅਕਾਲ।